बिस्मिल्लाहिर्रहमानिर्रहीम अस्सलामुअलैकुम। खेडा दे नाल मैं मुफाज करीम। नाजरीन, श्रीलंका ने जिम्बाब्वे नूं हर शोबे विच आउट क्लास करता ते ट्राई सीरीज़ का 5वां मैच अपने ना किया। जे मैच की गल करिए तो 147 रन का जो हदफ दिता सी जिम्बाब्वे ने, यह कहा जा रहा है कि जिम्बाब्वे के बॉलर कुछ कर सकणगे तो श्रीलंका को रोक लवणगे, लेकिन हैट्स ऑफ टू पाथुम निसांका 98 रन की नाकाबले शिकस्त इनिंग्स खेडी है तो जो टारगेट सीगा सिर्फ एक विकेट के नुकसान से पूरा कर लिया। तो असीं कहते सी ना कि यह जी श्रीलंकन टीम है अपना जो ना होश विच नहीं हैगी, इहनूं पता नहीं की हो गया, जिवें हर्षित राणा छक्के मारते सन है तो इन्होंने जिम्बाब्वे के खिलाफ जी जित हासिल की है, इहदा अगे जाके की इंपैक्ट पेगा तो पाकिस्तान को भी यह मुश्किल से पा सकते हैं कि नहीं। साडे नाल मौजूद ने यासिर साहब जी आया नूं ते तुसीं किदां वेखदे हो श्रीलंका दी फॉर्म नूं? मुफाज साहब, एक तो ਤੁਹਾਨੂੰ ਮੁਬਾਰਕ ਹੋਵੇ, ਤੁਹਾਡੀ ਜਿਹੜੀ ਚੁਆਇਸ ਹੈ ਤੁਹਾਡਾ ਪ੍ਰਥਮ ਨਿਸਾਨਕਾ ਤੁਹਾਡੇ ਫੇਵਰਿਟ ਨੇ तो हल्के प्लेयर है नहीं, जिस तरह ਉਹ ਕੱਲ ਖੇਡੇ ਨੇ ਪ੍ਰਥਮ ਨਿਸਾਨਕਾ। बिल्कुल हाँ जी, और जिस तरह खूबसूरत अंदाज ਦੇ ਨਾਲ ਉਹਨਾਂ ਨੇ ਬੈਟਿੰਗ ਕੀਤੀ ਹੈ, ਗਰਾਊਂਡ ਦੇ ਚਾਰੋਂ ਤਰਫ ਸ਼ਾਟ ਲਾਏ ਨੇ, और ਜਦੋਂ ਪ੍ਰਥਮ ਨਿਸਾਨਕਾ ਬੈਟਿੰਗ ਕਰਦਾ ਹੈ ਤੇ ਬੜਾ ਹੀ ਅੱਛਾ ਲੱਗਦਾ ਹੈ। ਜਿਸ ਤਰ੍ਹਾਂ ਉਹਨੇ 200 ਚੇਸ ਕੀਤਾ ਸੀ, ਟਾਈ ਹੋ ਗਿਆ ਸੀ ਮੈਚ ਇੰਡੀਆ ਦੇ ਖਿਲਾਫ, ਉਹ ਦੁਬਈ ਦੇ ਵਿੱਚ ਪਹਿਲੇ ਹੀ 200 ਲੱਗਾ ਸੀ ਤੇ 200 ਤੇ 200 ਲਾਤਾ ਸੀ। ਤੇ ਪ੍ਰਥਮ ਨਿਸਾਨਕਾ ਦੀ ਜਿਹੜੀ ਕਲਾਸ ਹੈ ਨਾ, ਮਤਲਬ ਉਹ ਟੁੱਲਬਾਜ਼ੀ ਨਹੀਂ ਕਰਦਾ, ਪ੍ਰੋਪਰ ਕ੍ਰਿਕਟਿੰਗ ਸ਼ਾਟਸ ਖੇਲਦਾ ਹੈ, ਬੈਲੈਂਸ ਬੜਾ ਖੂਬਸੂਰਤ ਹੈ, ਔਰ ਉੱਤੋਂ ਹੀ ਜਦੋਂ ਉਹਨਾਂ ਸਕੋਰ ਕਰ ਦਿੱਤਾ ਜਾਵੇ ਨਾ ਤੇ ਥੱਲੇ ਕਿਸੇ ਦੀ ਵਾਰੀ ਆਂਦੀ ਨਹੀਂ। ਤੇ ਸ਼੍ਰੀਲੰਕਾ ਨੂੰ ਇਹੀ ਚੀਜ਼ ਹਰਟ ਕਰ ਰਹੀ ਸੀ ਓਵਰ ਦ ਈਅਰਸ, ਪਿਛਲੇ 4-5 ਸਾਲਾਂ ਚੋਂ ਕੁਸ਼ਾਲ ਮੈਂਡਸ ਤੇ ਪ੍ਰਥਮ ਨਿਸਾਨਕਾ, ਇਹਨਾਂ ਦੇ ਜ਼ਿਆਦਾਤਰ ਰਨਸ ਉੱਤੋਂ ਹੀ ਹੁੰਦੇ ਨੇ, ਓਪਨਿੰਗ ਕਰਦੇ ਨੇ, ਕੁਸ਼ਾਲ ਮੈਂਡਸ ਨੂੰ ਥੱਲੇ ਆ ਗਏ ਨੇ, ਕਾਮਿਲ ਮਿਸ਼ਾਰਾ ਜਿਹੜਾ ਨੇ ਓਪਨਿੰਗ ਕਰਨੀ ਸ਼ੁਰੂ ਕਰ ਦਿੱਤੀ ਹੈ, ਕੁਸ਼ਾਲ ਪ੍ਰੇਰਾ। ਤੇ ਮਿਡਲ ਆਰਡਰ ਇਹਨਾਂ ਦਾ ਪ੍ਰੋਬਲਮ ਹੈ, ਪਹਿਲਾਂ ਵੀ ਰਿਹਾ ਹੈ, ਅੱਗੇ ਵੀ ਇਹਨਾਂ ਨੂੰ ਫੇਸ ਕਰਨਾ ਪਏਗਾ। ਮਿਡਲ ਆਰਡਰ ਦੇ ਵਿੱਚ ਇਹਨਾਂ ਨੂੰ ਅੱਛੇ ਪਲੇਅਰ ਚਾਹੀਦੇ ਨੇ। ਬੋਲਿੰਗ ਠੀਕ ਹੀ ਕਰ ਰਹੇ ਸੀ, 162 ਸਕੋਰ ਕੀਤਾ ਸੀ ਜ਼ਿੰਬਾਬਵੇ ਨੇ ਪਹਿਲੇ T20 ਦੇ ਵਿੱਚ, ਉਹ ਚੇਸ ਕਰਨਾ ਚਾਹੀਦਾ ਸੀ। ਫਿਰ ਪਾਕਿਸਤਾਨ ਦੇ ਖਿਲਾਫ ਵੀ ਕੋਈ ਵੱਡਾ ਸਕੋਰ ਨਹੀਂ ਲਾ ਸਕੇ। ਬੋਲਿੰਗ ਇਹਨਾਂ ਦੀ ਠੀਕ ਕਰ ਰਹੀ ਹੈ। ਕੱਲ ਵੀ ਤੁਸੀਂ ਦੇਖਿਆ ਹੋਏਗਾ ਇਹਨਾਂ ਦੇ ਜਿਹੜੇ ਸਪਿਨਰ ਨੇ ਹਸਰੰਗਾ, ਉਹਨਾਂ ਨੇ ਵੀ 21 ਵਿਕਟ ਵੀ ਹਾਸਿਲ ਕੀਤੀ, 2 ਖਿਡਾਰੀ ਆਊਟ ਕੀਤੇ। ਉਹਨਾਂ ਦੀ ਗੁਗਲੀ ਅਕਸਰ ਬੈਟਸਮੈਨਾਂ ਕੋਲ ਨਹੀਂ ਫੜੀ ਜਾਂਦੀ। ਸਿਕੰਦਰ ਰਜ਼ਾ ਨੂੰ ਆਊਟ ਕੀਤਾ ਸ਼ੁਰੂ ਦੇ ਵਿੱਚ ਹੀ, ਦਕਸ਼ੀਨਾ ਨੇ ਆਊਟ ਕਰ ਦਿੱਤੇ। ਚਮੀਰਾ ਵੀ ਠੀਕ ਬੋਲਰ ਹੈ, ਮਿਲਿੰਗਾ ਜਿਹੜਾ ehsan ਮਿਲਿੰਗਾ ਹੈ, ਉਹਦੀ ਪੇਸ ਅੱਛੀ ਹੈ। ਕੀ ਸੂਜੀ ਉਹਨੇ ਡਿਊ ਫੈਕਟਰ ਦਾ ਫਾਇਦਾ ਨਹੀਂ ਚੱਕਿਆ? ਤੁਸੀਂ ਸਮਝਦੇ ਹੋ ਟਾਸ ਗਲਤ ਕਰ ਲਿਆ ਪਹਿਲੇ ਬੱਲੇਬਾਜ਼ੀ ਦਾ? ਦੇਖੋ, ਜਿਹੜਾ ਪਹਿਲਾ ਮੁਕਾਬਲਾ ਇਹਨਾਂ ਨੇ ਖੇਡਿਆ ਸੀ ਅਗੇਂਸਟ ਸ਼੍ਰੀਲੰਕਾ, ਉਹ 'ਚ 162 ਬਹੁਤ ਵੱਡਾ ਸਕੋਰ ਲੱਗ ਗਿਆ ਸੀ। ਉਹਨੂੰ ਆਪਣੇ ਪੇਸਰਸ ਦੇ ਉੱਤੇ ਜਿਹੜਾ ਨਾ ਕਾਫੀ ਯਕੀਨ ਸੀ ਕਿ ਅਗਰ 150-60 ਅਸੀਂ ਫਿਰ ਦੁਬਾਰਾ ਲਾ ਦਿੰਦੇ ਤੇ ਜਿਹੜੇ ਤਿੰਨ ਇਹਨਾਂ ਦੇ ਪੇਸਰ ਨੇ, ਬ੍ਰੈਡ ਐਵਨਸ, ਉਹਦੇ ਨਾਲ ਮਫੋਸਾ ਤੇ ਨਗਾਰਵਾ, ਬੋਲਿੰਗ ਉਹਨਾਂ ਨੇ ਦੇਖੋ ਉਸੇ ਲਾਈਨ ਨੂੰ ਲੈਂਥ ਉੱਤੇ ਕੀਤੀ, ਲੇਕਿਨ ਐਟੀਟਿਊਡ ਡਿਫਰੈਂਟ ਹੋ ਗਿਆ। ਜਿਸ ਤਰ੍ਹਾਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਸਾਰੀ ਗੱਲ ਜਿਹੜੀ ਨਾ ਪਿਚ ਦੇ ਉੱਤੇ ਪਾ ਦਿੱਤੀ, ਯਾਨੀ ਕਿ ਪਿਚ ਅੱਛੀ ਨਹੀਂ ਸੀ। ਲੇਕਿਨ ਜਿਸ ਦਿਨ ਬੈਟਸਮੈਨ ਦਾ ਬੱਲਾ ਚੱਲਦਾ ਹੈ, ਜਿਸ ਤਰ੍ਹਾਂ ਪ੍ਰਥਮ ਨਿਸਾਨਕਾ ਦਾ ਬੈਟ ਚੱਲਿਆ, ਤੇ ਉਸੇ ਲਾਈਨ ਨੂੰ ਲੈਂਥ ਨੂੰ ਉਹਨੇ ਦੇਖੋ ਪੁੱਲ ਵੀ ਮਾਰਿਆ, ਉਹਨੇ ਓਵਰ ਦਾ ਕਵਰਸ ਵੀ ਖੇਡਿਆ, ਉਸ ਤੋਂ ਬਾਅਦ ਉਹਨੇ ਜਿਹੜਾ ਆਖਰੀ ਸ਼ਾਟ ਜਿਸ ਤਰ੍ਹਾਂ ਉਹਨੇ ਮਾਰਿਆ ਤੇ ਉਹ ਵੀ ਇੱਕ ਅੱਛੀ ਲੈਂਥ ਉੱਤੇ ਗਿਰੀ ਹੋਈ ਬਾਲ ਸੀ। ਤੇ ਉਹਨੂੰ ਬਾਲ ਤੋਂ ਬੈਟਸਮੈਨ ਨੂੰ ਚੰਗਾ ਲੱਗਦਾ ਹੈ, ਨਜ਼ਰ ਆਉਂਦਾ ਹੈ, ਤੇ ਉਹਨੂੰ ਜਿਹੜਾ ਨਾ ਉਹ ਫਿਰ ਹੈਡ ਕਰਦਾ ਹੈ। ਤੇ ਟਾਸ ਵਾਲੀ ਗੱਲ ਬਿਲਕੁਲ ਤੁਹਾਡੀ ਠੀਕ ਸੀ ਕਿ ਚੇਸ ਉੱਤੇ ਜਾਣਾ ਚਾਹੀਦਾ ਹੈ। ਰਾਵਲਪਿੰਡੀ ਦੇ ਵਿੱਚ ਜਦੋਂ ਡਿਊ ਦਾ ਫੈਕਟਰ ਆਉਂਦਾ ਹੈ ਆਖਿਰ ਦੇ ਵਿੱਚ, ਤੇ ਉਹ ਜ਼ਰੂਰ ਮਦਦ ਦਿੰਦਾ ਹੈ ਬੈਟਸਮੈਨਾਂ ਨੂੰ ਜਦੋਂ ਲੇਟਰ ਔਨ ਮੈਚ ਡੀਪ ਜਾਂਦਾ। श्रीलंका की जी वधिया फॉर्म वापस आई है, अगे जाके इन्होंने हुण चांसिस भी वध गए ने, कहते ना उम्मीदां जिंदा हो गई ने फाइनल च जाण दी, ते पाकिस्तान नूं भी तंग कर सकते हैं। देखो, अगर तो प्रथम निसानका, कुशाल ਮੈਂਡਸ, ਕੁਸ਼ਾਲ ਪ੍ਰੇਰਾ, ਇਹਨਾਂ ਤਿੰਨਾਂ ਦੇ ਵਿੱਚੋਂ ਕੋਈ ਲੰਬਾ ਖੇਡਦਾ ਹੈ। ਵਨਡੇ ਸੀਰੀਜ਼ ਦੇ ਵਿੱਚ ਵੀ ਅਸੀਂ ਦੇਖਿਆ 28, 30, 40, 50 ਇਸ ਤੋਂ ਅੱਗੇ ਨਹੀਂ ਵੱਧ ਸਕੇ। ਅਗਰ ਉੱਥੇ ਵੀ ਕੋਈ 100 ਸਕੋਰ ਕਰਦਾ, ਵੱਡੀ ਇਨਿੰਗਸ ਖੇਡਦਾ, ਇੱਥੇ ਵੀ ਹੁਣ ਅਗਰ ਪਾਕਿਸਤਾਨ ਨੂੰ ਤੰਗ ਕਰਨਾ ਹੈ ਤੇ ਪਾਕਿਸਤਾਨ ਦੀ ਬੋਲਿੰਗ ਬੜੀ ਸ਼ਾਨਦਾਰ ਜਾ ਰਹੀ ਹੈ। ਪਾਕਿਸਤਾਨ ਨੇ ਏਸ਼ੀਆ ਕੱਪ ਦੇ ਵਿੱਚ, ਟਰਾਈ ਸੀਰੀਜ਼ ਦੇ ਵਿੱਚ, UAE ਦੇ ਵਿੱਚ, ਔਰ ਇੱਥੇ ਵੀ ਪਾਕਿਸਤਾਨ ਦੇ ਜਿਹੜੇ ਬੋਲਿੰਗ ਆਪਸ਼ਨ ਜ਼ਿਆਦਾ ਹੋਣ ਦੀ ਵਜ੍ਹਾ ਨਾਲ ਇਹ ਹੋਇਆ ਹੈ ਕਿ ਪਾਕਿਸਤਾਨ ਦੀ ਜਿਹੜੀ ਬੋਲਿੰਗ ਹੈ ਉਹ ਟੀਮਾਂ ਨੂੰ ਰਿਸਟ੍ਰਿਕਟ ਬੜੀ ਅੱਛੀ ਤਰੀਕੇ ਨਾਲ ਕਰ ਲੈਂਦੀ। ਤਾਂ ਸ਼੍ਰੀਲੰਕਾ ਕੋਲ ਇਹੀ ਚਾਂਸ ਹੈ ਕਿ ਪਾਕਿਸਤਾਨ ਨੂੰ ਹਰਾਏਗਾ ਤੇ ਤਦ ਹੀ ਫਾਈਨਲ 'ਚ ਜਾਏਗਾ, ਕਿਉਂਕਿ ਨੈਟ ਰਨ ਰੇਟ ਜਿਹੜਾ ਨਾ ਉਹ ਜ਼ਿੰਬਾਬਵੇ ਦਾ ਬਿਹਤਰ ਹੈ। ਅਗਰ ਪਾਕਿਸਤਾਨ ਤੋਂ ਸ਼੍ਰੀਲੰਕਾ ਹਾਰ ਜਾਂਦਾ ਤੇ ਉਹ ਇਸ ਟੂਰਨਾਮੈਂਟ 'ਚੋਂ ਬਾਹਰ ਹੋ ਜਾਏਗਾ। तो यासिर साहब, T20 वर्ल्ड कप के शेड्यूल का भी ऐलान हो चुका है, तो इंडिया तो श्रीलंका में मैच खेडे जाएंगे 8 वैन्यूज़ के उत्ते। तो अपने नाज़रीन को यह दसीए कि इंडिया पाकिस्तान फिर एक ग्रुप च फिर थानू मुबारक होएगा, जो एहसाब शिकन मुकाबला असीं वेख सकणगे। एशिया कप का बदला लैना भी बड़ा जरूरी हो गया, सीधी जी गल है, क्योंकि शायकीन बड़े नाराज़ सन पहले भी। तो यासिर साहब, कॉम्बीनेशन मैं कल वेखदा पिया सीगा कि यह बड़े लोगों की राय है कि उस्मान के नाल जिहड़ा ना रिजवान नूं हुण T20 च लाजमी पाना चाहिए, क्योंकि रिजवान कीपिंग भी अच्छी करते हैं तो बैटिंग भी बड़े लिहाज नाल बेहतर है उन्हां दी।
ਦੇਖੋ ਲੌਜੀਕਲ ਗੱਲ ਹੈ, ਤੁਸੀਂ ਬਾਬਰ ਤੇ ਰਿਜ਼ਵਾਨ ਨੂੰ T20 ਦੇ ਵਿੱਚ ਓਪਨਿੰਗ ਤੋਂ ਹਟਾਇਆ, ਤੁਸੀਂ ਕਿਹਾ ਕਿ ਤੁਸੀਂ ਓਪਨ ਨਹੀਂ ਕਰਨਾ, ਤੁਸੀਂ ਬਹੁਤ ਜ਼ਿਆਦਾ ਸਲੋ ਖੇਡਦੇ ਹੋ, ਪਾਵਰ ਪਲੇ 'ਚ ਤੁਹਾਡੇ ਕੋਲ ਰਨਸ ਨਹੀਂ ਹੁੰਦੇ। 2025 ਦੇ ਵਿੱਚ ਸਭ ਤੋਂ ਜਿਹੜਾ ਲੋਐਸਟ ਪਾਵਰ ਪਲੇ ਦਾ ਸਕੋਰ ਹੈਗਾ ਨਾ ਉਹ ਪਾਕਿਸਤਾਨ ਦਾ ਹੀ ਹੈ, 7.30 ਹੈ। ਉਸ ਤੋਂ ਬਾਅਦ ਬਾਕੀ ਟੀਮਾਂ ਆ ਗਈਆਂ, ਮਤਲਬ ਜਿਹੜਾ ਤੁਸੀਂ ਕਰਨਾ ਚਾਹ ਰਹੇ ਸੀ ਉਹ ਤੁਹਾਡੇ ਕੋਲ ਅਚੀਵ ਨਹੀਂ ਹੋਇਆ ਗੋਲ। ਚਾਹੇ ਉਹ ਸਰਜ਼ਾਦਾ ਫਰਹਾਨ ਹੋਵੇ, ਹਾਲਾਂਕਿ ਉਹਦੀ ਸਟਾਰਟ ਪੱਕੀ ਹੋ ਚੁੱਕੀ ਹੈ, ਅੱਛੀਆਂ ਵਾਰੀਆਂ ਲਾਈਆਂ ਏਸ਼ੀਆ ਕੱਪ ਦੇ ਵਿੱਚ ਵੀ, ਉਹਨੂੰ ਨਹੀਂ ਹਟਾਉਣਾ ਚਾਹੀਦਾ। ਉਹਨੇ ਜਿਹੜਾ ਨਾ ਟਰਾਈ ਸੀਰੀਜ਼ ਦੇ ਵਿੱਚ ਵੀ ਅੱਛੀਆਂ ਵਾਰੀਆਂ ਲਾ ਚੁੱਕੀਆਂ। ਉਹਦੇ ਨਾਲ ਓਪਨਿੰਗ ਦੇ ਉੱਤੇ ਸਾਇਮ ਜਿਹੜਾ ਹੈ, ਦੇਖੋ ਏਸ਼ੀਆ ਕੱਪ ਦੇ ਵਿੱਚ ਵੀ ਤੁਸੀਂ ਸਾਇਮ ਨੂੰ ਓਪਨ ਕਰਾਇਆ, ਫਿਰ ਤੁਹਾਨੂੰ ਲੱਗਿਆ ਸਾਇਮ ਓਪਨ ਨਹੀਂ ਕਰ ਸਕਦਾ, ਫਿਰ ਤੁਸੀਂ ਫਖਰ ਜ਼ਮਾਨ ਕੋ ਗਏ, ਫਖਰ ਜ਼ਮਾਨ ਕੋ ਓਪਨਿੰਗ ਕਰਵਾਈ, ਗੋਲਡਨ ਡਕ ਲਿਆ ਸੀ ਸਾਇਮ। ਹਾਂਜੀ ਹਾਂਜੀ, ਨਾ ਉਹ ਵਨਡੇ ਦੇ ਉੱਤੇ ਪਰਫਾਰਮ ਕਰ ਪਾਉਂਦਾ ਹੈ, ਨਾ ਬੈਟਰ ਨੇ ਕਿ ਬॉलर ਨੇ। ਹਾਂਜੀ, ਉਹ ਕਦੀ ਦੇਖੋ ਉਹਦੇ ਕੋਲ ਸ਼ਾਟਾਂ ਨਹੀਂ ਲੱਗਦੀਆਂ, ਤੇ ਜਿੱਦਣ ਸ਼ਾਟਾਂ ਲੱਗਦੀਆਂ ਤੇ ਲਾਸਟ ਮੈਚ 'ਚ ਵੀ 2 ਛੱਕੇ ਲਗਾਤਾਰ ਲਾਏ ਨੇ ਉਹਨੇ ਬ੍ਰੈਡ ਐਵਨਸ ਨੂੰ, ਤੇ ਉਸੇ ਓਵਰ ਦੇ ਵਿੱਚ ਉਹ 6 ਛੱਕੇ ਲਾਉਣ ਚਲਾ ਗਿਆ। ਮਤਲਬ ਉਹਦੀ ਬੈਟਿੰਗ ਦੇ ਵਿੱਚ ਬੈਲੈਂਸ ਦਿਖਾਈ ਨਹੀਂ ਦਿੰਦਾ, ਉਹ ਆਪਣੀ ਬੋਲਿੰਗ ਦੀ ਵਜ੍ਹਾ ਨਾਲ ਟੀਮ ਦੇ ਵਿੱਚ ਜਗ੍ਹਾ ਉਹਨੇ ਬਣਾਈ ਹੋਈ ਹੈ। ਤੇ ਫਿਰ ਸਲਮਾਨ ਅਲੀ ਆਗਾ ਦੀ ਅਗਰ ਗੱਲ ਕਰੀਏ, ਤੇ ਸਲਮਾਨ ਅਲੀ ਆਗਾ ਦਾ ਤਾਂ ਹੁਣ ਪਤਾ ਚੱਲ ਗਿਆ ਕਿ T20 ਕ੍ਰਿਕਟ ਦੇ ਵਿੱਚ ਸਿੰਗਲ ਵੀ ਨਹੀਂ ਨਿਕਲਦਾ ਕੁਆਲਿਟੀ ਬੋਲਿੰਗ ਦੇ ਖਿਲਾਫ, ਤੇ ਜ਼ਿੰਬਾਬਵੇ ਸ਼੍ਰੀਲੰਕਾ ਦੇ ਹਾਂਜੀ। ਤੇ ਅਗਰ ਅਸੀਂ ਇਸ ਤਰ੍ਹਾਂ ਦੇ ਹੀ ਕਨਵੈਨਸ਼ਨਲ ਪਲੇਅਰਾਂ ਨੂੰ ਲੈ ਕੇ ਆਣਾ ਜਿਹੜੇ ਕਿ ਵਨਡੇ ਤੇ ਟੈਸਟ ਮੈਚਾਂ ਦੇ ਪਲੇਅਰ ਹੋਣਗੇ, ਤੇ ਉਹਦੇ ਨਾਲ ਬਿਹਤਰ ਨਹੀਂ ਹੈ ਕਿ ਜਿਹਨੇ 3000 ਤੋਂ ਜ਼ਿਆਦਾ T20 ਰਨਸ ਕੀਤੇ ਹੋਣ, ਤੇ ਪਾਕਿਸਤਾਨ ਵਾਸਤੇ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦਾ ਰਿਕਾਰਡ ਇਸ ਟੀਮ ਦੇ ਵਿੱਚ ਵੀ ਉਹਦੇ ਕੋਲ ਹੀ ਹੈ, 95 ਛੱਕੇ ਨੇ। ਤੇ ਇੱਕ ਰਿਲਾਇਬਲ ਮਿਡਲ ਆਰਡਰ ਬੈਟਸਮੈਨ ਰਿਜ਼ਵਾਨ ਨੰਬਰ 4 ਨੰਬਰ 5 ਦੇ ਉੱਤੇ ਅੱਛੀ ਬੈਟਿੰਗ ਕਰ ਸਕਦਾ। ਤੇ ਦੂਸਰਾ ਫਖਰ ਜ਼ਮਾਨ ਜਿਹੜਾ ਨਾ ਉਹਨੂੰ ਨਾ ਥੱਲੇ ਨਹੀਂ ਖਾਣਾ ਚਾਹੀਦਾ, ਮਤਲਬ ਨੰਬਰ 7 ਦੇ ਉੱਤੇ ਜਾ ਕੇ ਬੋਲਾਂ ਕਿੰਨੀਆਂ ਮਿਲਣਗੀਆਂ ਜੀ। ਫਖਰ ਜ਼ਮਾਨ ਜਿਹੜਾ ਤੁਹਾਡਾ ਬੈਸਟ ਬੈਟਰ ਹੈ T20 ਦਾ, ਉਹਨੂੰ ਸਭ ਤੋਂ ਜ਼ਿਆਦਾ ਹੀ ਗੇਂਦਾਂ ਚਲਾਉਣੀਆਂ ਚਾਹੀਦੀਆਂ। ਨੰਬਰ 4 ਤੋਂ ਥੱਲੇ ਜਾਂ ਨੰਬਰ 3 ਤੋਂ ਥੱਲੇ ਮੇਰਾ ਨਹੀਂ ਖਿਆਲ ਕਿ ਫਖਰ ਜ਼ਮਾਨ ਦਾ ਬਣਦਾ ਹੈ। ਉਹ ਵੀ ਦੇਖੋ ਟੀਮ ਵਾਸਤੇ ਕਰ ਰਿਹਾ, ਟੀਮ ਨੂੰ ਜ਼ਰੂਰਤ ਪੈਂਦੀ ਹੈ ਕਿ ਓਪਨਿੰਗ ਸਲੌਟ ਦੇ ਵਿੱਚ ਕੋਈ ਸਟੋਰ ਨਹੀਂ ਕਰ ਰਿਹਾ ਤੇ ਫਖਰ ਜ਼ਮਾਨ ਉੱਤੇ ਚਲਾ ਜਾਵੇ, 4 ਤੇ ਕੋਈ ਪਰਫਾਰਮ ਨਹੀਂ ਕਰ ਰਿਹਾ ਤੇ ਫਖਰ ਜ਼ਮਾਨ ਨੰਬਰ 4 ਤੇ ਆ ਜਾਏ, ਨੰਬਰ 7 ਤੇ ਕੋਈ ਪਰਫਾਰਮ ਨਹੀਂ ਕਰ ਰਿਹਾ ਤੇ ਨੰਬਰ 7 ਤੇ ਫਖਰ ਜ਼ਮਾਨ ਚਲਾ ਜਾਵੇ, ਤੇ ਇਸ ਤਰ੍ਹਾਂ ਟੀਮ ਦਾ ਕੰਬੀਨੇਸ਼ਨ ਕਦੀ ਵੀ ਨਹੀਂ ਬਣੇਗਾ। ਸਲਮਾਨ ਅਲੀ ਆਗਾ ਮੇਰਾ ਨਹੀਂ ਖਿਆਲ ਕਿ ਹੁਣ ਟੀਮ ਦੇ ਵਿੱਚ ਇਹਨਾਂ ਦੀ ਜਗ੍ਹਾ ਬਣਦੀ ਹੈ, ਕਿਉਂਕਿ ਬੋਲਿੰਗ ਵਾਈਜ਼ ਵੀ ਦੇਖਿਆ ਜਾਵੇ ਤੇ ਉਹ ਬੋਲਿੰਗ ਜ਼ਿਆਦਾ ਨਹੀਂ ਕਰਦੇ। 37-38 T20 ਮੁਕਾਬਲੇ ਸਲਮਾਨ ਅਲੀ ਆਗਾ ਨੂੰ ਫਿਰ T20 ਵਰਲਡ ਕੱਪ ਵਿੱਚ ਕੈਪਟਨ ਬਣਾ ਕੇ ਭੇਜਣਾ ਪਵੇਗਾ ਨਾ, ਜੇ ਅਸੀਂ ਹੁਣੀ ਕੱਢ ਦੇਣਗੇ ਤਾਂ ਫਿਰ ਇੱਕ ਅਸਰ ਤੇ ਅੱਛਾ ਨਹੀਂ ਪਏਗਾ ਕਿ ਅਸੀਂ ਵਰਲਡ ਕੱਪ ਤੋਂ ਪਹਿਲੇ ਹੀ ਕਪਤਾਨ ਬਦਲਤਾ ਹੈ। ਦੇਖੋ ਸਾਡੇ यहाँ ਤੇ ਇੱਕ ਰਵਾਇਤ ਹੈ, ਅਸੀਂ ਤਾਂ ਯੂਜ਼ ਟੂ ਹੈ ਐਨ ਮੌਕੇ ਦੇ ਉੱਤੇ ਕਪਤਾਨ ਨੂੰ ਬਦਲ ਦੇਣਾ। 99 ਵਰਲਡ ਕੱਪ ਦੇ ਵਿੱਚ ਜਾਵੇਦ ਮਿਆਂਦਾਦ ਕੋਚ ਸੀ, ਅਸੀਂ ਟੈਸਟ ਸੀਰੀਜ਼ ਬਰਾਬਰ ਕਰਕੇ ਆਏ, ਏਸ਼ੀਆ ਦੀ ਸੀਰੀਜ਼ ਜਿਹੜੀ ਸੀ ਏਸ਼ੀਆ ਕੱਪ ਹੀ ਹੋਇਆ ਸੀ ਟੈਸਟ ਦਾ, ਉਹ ਅਸੀਂ ਜਿੱਤ ਕੇ ਆਏ। ਤੇ 99 ਵਰਲਡ ਕੱਪ ਦੇ ਵਿੱਚ ਰਿਚਰਡ ਪਾਈ ਬਸ ਨੂੰ ਕੋਚ ਬਣਾ ਦਿੱਤਾ ਗਿਆ ਸੀ। ਕੋਚ ਬਦਲਣਾ ਹੋਵੇ, ਕਪਤਾਨ ਬਦਲਣਾ ਹੋਵੇ, ਰਿਜ਼ਵਾਨ ਨੂੰ ਬਿਲਾ ਵਜ੍ਹਾ ਹੀ ਜਿਹੜਾ ਨਾ ਕਪਤਾਨੀ ਤੋਂ ਹਟਾ ਦਿੱਤਾ ਗਿਆ। ਹਾਲਾਂਕਿ ਆਸਟ੍ਰੇਲੀਆ ਦੇ ਵਿੱਚ, ਸਾਊਥ ਅਫਰੀਕਾ ਦੇ ਵਿੱਚ ਏਲੀਅਨ ਕੰਡੀਸ਼ਨ ਦੇ ਵਿੱਚ ਜਿੱਤ ਕੇ ਆਇਆ ਸੀ, ਉੱਥੇ ਜਿੱਤਣ ਦੇ ਬਾਵਜੂਦ ਅਸੀਂ ਰਿਜ਼ਵਾਨ ਨੂੰ ਹਟਾ ਦਿੱਤਾ। ਤੇ ਸ਼ਾਹੀਨ ਸ਼ਾਹ ਅਫਰੀਦੀ ਨੂੰ ਵਨਡੇ ਦੇ ਵਿੱਚ ਅਗਰ ਤੁਸੀਂ ਕਪਤਾਨ ਬਣਾ ਦਿੱਤਾ ਹੈ, ਜਿਹੜਾ ਕਿ ਟਫਰ ਫਾਰਮੈਟ ਹੈ ਐਸ ਕੰਪੇਅਰ ਟੂ T20 ਚ ਉਹਨੇ ਸਿਰਫ 4 ਓਵਰ ਸੁੱਟਨੇ ਨੇ, ਤੇ T20 ਦੇ ਵਿੱਚ ਵੀ ਸ਼ਾਹੀਨ ਸ਼ਾਹ ਅਫਰੀਦੀ ਐਸਾ ਪਲੇਅਰ ਤੁਸੀਂ ਕਪਤਾਨ ਬਣਾਓ ਜਿਹਦੀ ਟੀਮ ਦੇ ਵਿੱਚ 11 ਦੇ ਵਿੱਚ ਜਗ੍ਹਾ ਤਾਂ ਬਣੇ ਨਾ, ਬਾਹਰੋਂ ਤੋਂ ਲਿਆ ਕੇ ਕਿਸੇ ਨੂੰ ਕਪਤਾਨ ਨਹੀਂ ਨਾ ਬਣਾਇਆ ਜਾ ਸਕਦਾ। ਤੇ ਯਾਸਿਰ ਸਾਹਿਬ, ਇੰਡੀਆ ਤੇ ਜਨੂਬੀ ਅਫਰੀਕਾ ਦੇ ਟੈਸਟ ਦੇ ਬਾਰੇ ਜੇ ਗੱਲ ਕੀਤੀ ਜਾਏ ਤੇ ਮੈਂ ਤਾਂ ਕਹਿੰਦਾ ਚੱਸ ਆ ਗਈ, ਜਿਸ ਤਰ੍ਹਾਂ ਉਹਨਾਂ ਨੇ ਉਹਨਾਂ ਦੇ ਮੁਲਕ ਵਿੱਚ ਜਾ ਕੇ ਉਹਨਾਂ ਨੂੰ ਜ਼ਲੀਲ ਕੀਤਾ ਹੈ, ਗੰਦਿਆ ਕੀਤਾ ਹੈ, ਤੇ 408 ਰਨਸ ਦੇ ਬੜੇ ਮਾਰਜਨ ਨਾਲ ਹਰਾਤਾ ਹੈ, ਤੇ ਬਿਲਕੁਲ ਫਲॉप ਹੋ ਗਈ ਇੰਡੀਅਨ ਟੀਮ। ਤੇ ਸਾਈਮਨ ਹਾਰਮਰ ਜਿਹਦੀ ਤਾਰੀਫ ਕਰਨੀ ਚਾਹੀਦੀ, ਅਸੀਂ ਕਹਿੰਦੇ ਸੀ ਜੀ ਇਹ ਤੇ ਬੱਚਾ, ਇਹਨੇ ਬਾਬਰ ਨੂੰ ਆਊਟ ਕਰਤਾ, ਇੰਡੀਆ ਜਾ ਕੇ ਕੀ ਕਰੇਗਾ, ਉਹਨੇ ਵੀ 6 ਵਿਕਟਾਂ ਲੈ ਲਈਆਂ। ਹਾਂ ਜੀ, ਸਾਡੇ ਨਾਲ ਬਹੁਤ ਸਾਰੇ ਲੋਕ ਜਿਹੜੇ ਨਾ ਬੜਾ ਉਹਨਾਂ ਨੂੰ ਪਰੇਸ਼ਾਨੀ ਸੀ ਜਦੋਂ ਰਾਵਲਪਿੰਡੀ ਟੈਸਟ ਅਸੀਂ ਹਾਰਿਆ, ਕਿ ਅਸੀਂ ਬੜੀ ਸਟਰੋਂਗ ਪੋਜੀਸ਼ਨ ਦੇ ਵਿੱਚ ਸੀ, ਰਬਾਡਾ ਕੋਲੋਂ, ਤੇ ਉਸ ਤੋਂ ਬਾਅਦ ਜਿਹੜਾ ਨਾ ਮਥੂ ਸੈਮੀ ਕੋਲੋਂ ਸਕੋਰ ਖਾਤਾ ਤੇ ਅਸੀਂ ਮੈਚ ਹਾਰ ਗਏ। ਤੇ ਮੁਬਾਰਕ ਹੋਵੇ ਤੇਮਾ ਬਵੋਮਾ ਨੂੰ, ਹਜੇ ਤੱਕ ਇਹ ਟੈਸਟ ਕ੍ਰਿਕਟ ਦੇ ਵਿੱਚ ਨਾਕਾਬਲੇ ਸ਼ਿਕਸਤ ਹੈ। WTC ਦਾ ਫਾਈਨਲ ਜਦੋਂ ਜਿੱਤਿਆ ਇਹਨਾਂ ਨੇ, ਔਰ ਜਿਹੜਾ ਰੋਡ ਸੀ ਉਹਦੇ ਵਿੱਚ ਵੀ ਇਹਨਾਂ ਦੇ ਉੱਤੇ ਕਾਫੀ ਜ਼ਿਆਦਾ ਜਿਹੜਾ ਨਾ ਲੋਕ ਇੰਗਲੈਂਡ ਚੋਂ ਬੜੀ ਤਨਕੀਦ ਆਈ ਸੀ ਕਿ ਛੋਟੀਆਂ ਟੀਮਾਂ ਨੂੰ ਹਰਾ ਕੇ ਜਿਹੜਾ ਨਾ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਪਹੁੰਚੇ। ਆਸਟ੍ਰੇਲੀਆ ਦੇ ਖਿਲਾਫ ਜਿਹੜਾ ਨਾ ਚੇਸ ਕਰਦੇ ਹੋਏ ਜਿੱਤੇ, ਮਾਰਕਰਮ ਨੇ ਸ਼ਾਨਦਾਰ ਸੈਂਚਰੀ ਸਕੋਰ ਕੀਤੀ। ਇੱਥੇ ਇੰਡੀਆ ਜਿਹੜਾ ਹੈ ਨਾ, ਇੰਡੀਆ ਦੇਖੋ ਲਾਸਟ ਜਿਹੜਾ ਸਾਲ ਸੀ, ਪਿਛਲੇ ਸਾਲ 3-0 ਹਾਰਿਆ ਨਿਊਜ਼ੀਲੈਂਡ ਕੋ, ਇਸ ਦਫਾ ਜਿਹੜਾ ਨਾ 2-0 ਹਾਰਿਆ, ਜਿਹੜਾ ਕਿ ਬਿਲਕੁਲ ਵੀ ਸ਼ੌਕਿੰਗ ਹੈ। ਮਤਲਬ ਅਗਰ ਸਾਊਥ ਅਫਰੀਕਾ ਨੂੰ ਦੇਖਿਆ ਜਾਵੇ, ਕੋਈ ਸਟਾਰ ਪਲੇਅਰ ਨਹੀਂ ਸੀ, ਸਾਰੇ ਹੀ ਹਲਕੇ ਪਲੇਅਰ ਨਹੀਂ, ਵੈਸੇ ਤਾਂ ਵੇਟ ਸੀ ਉਹਨਾਂ ਦਾ ਪਲੇਅਰਾਂ ਦਾ, ਲੇਕਿਨ ਕੋਈ ਵੱਡਾ ਨਾਮ ਨਹੀਂ ਸੀ। ਹਾਸ਼ਿਮ ਆਮਲਾ ਵਰਗਾ ਪਲੇਅਰ ਨਹੀਂ ਸੀ, AB ਡਿਵੀਲੀਅਰ ਦਾ ਨਾਮ ਨਹੀਂ ਤੁਹਾਨੂੰ ਨਜ਼ਰ ਆਏਗਾ, ਗ੍ਰੈਮ ਸਮਿਥ ਦਾ ਨਾਮ ਨਜ਼ਰ ਨਹੀਂ ਆਏਗਾ। 2000 ਦੇ ਵਿੱਚ 2-0 ਤੋਂ ਹਰਾਇਆ ਇਹਨਾਂ ਨੇ, ਤੇ ਅੱਜ ਮਤਲਬ ਕਿ 25 ਸਾਲ ਬਾਅਦ ਫਿਰ ਵਾਈਟ ਵਾਸ਼ ਕੀਤਾ। ਇਹ ਤਾਂ ਸ਼ੁਕਰ ਕਰੇ ਇੰਡੀਆ
ਕਿ ਸਿਰਫ 2 ਟੈਸਟ ਮੈਚ ਸੀ। ਜਿਸ ਤਰ੍ਹਾਂ ਦਾ ਮੋਮੈਂਟਮ ਇਸ ਟਾਈਮ ਸਾਊਥ ਅਫਰੀਕਾ ਦਾ ਲੱਗਾ ਹੋਇਆ ਹੈ, ਤੇ ਸਾਊਥ ਅਫਰੀਕਾ 3 ਮੈਚ ਵੀ ਹੁੰਦੇ ਤੇ 3-0 ਕਰਦਾ ਹੈ। ਇਹਦੇ ਵਿੱਚ ਇੰਡੀਆ ਦੀ ਅਗਰ ਤੁਸੀਂ ਬੈਟਿੰਗ ਦੇਖੋ, ਪਹਿਲੇ ਟੈਸਟ ਮੈਚ ਦੀ ਹਾਰਨ ਤੋਂ ਬਾਅਦ ਮੈਂ ਇਹੀ ਕਿਹਾ ਸੀ ਕਿ ਇੰਨੇ ਜ਼ਿਆਦਾ ਅਗਰ ਤੁਸੀਂ ਆਲਰਾਊਂਡਰ ਖਿਲਾਓਗੇ, KL ਰਾਹੁਲ ਵਿਕਟਕੀਪਰ ਬੈਟਸਮੈਨ, ਰਿਸ਼ਭ ਪੰਤ ਵਿਕਟਕੀਪਰ ਬੈਟਸਮੈਨ, ਧਰੁਵ ਜੁਰੇਲ ਵਿਕਟਕੀਪਰ ਬੈਟਸਮੈਨ, ਉਸ ਤੋਂ ਬਾਅਦ ਜਿਹੜਾ ਨਾ ਤੁਸੀਂ ਵਾਸ਼ਿੰਗਟਨ ਸੁੰਦਰ ਪਹਿਲਾਂ ਉਹਨੂੰ ਨੰਬਰ 3 ਤੇ ਖਿਲਾਇਆ, ਉਹ ਵੀ ਆਲਰਾਊਂਡਰ ਨੰਬਰ 8 ਦੇ ਉੱਤੇ ਅਗਲੇ ਮੈਚ ਦੇ ਵਿੱਚ ਖਿਲਾ ਰਹੇ ਹੋ। ਯਾਸਿਰ ਸਾਹਿਬ, ਉਹ ਵੀ ਇੱਕ ਆਲਰਾਊਂਡਰ ਹੈ ਨਾ। ਇਹ ਹੁਣ ਗੌਤਮ ਗੰਭੀਰ ਦੀ ਕੁਰਸੀ ਤੁਹਾਨੂੰ ਜਾਂਦੀ ਨਜ਼ਰ ਆ ਰਹੀ ਹੈ? ਪਹਿਲੇ ਹੱਥ ਦੇ ਵਿੱਚ ਦੇਖੋ ਨਾ, ਗੌਤਮ ਗੰਭੀਰ ਨੂੰ ਤਾਂ ਕੋਚ ਹੋਣਾ ਹੀ ਨਹੀਂ ਚਾਹੀਦਾ ਸੀ। ਜਿਸ ਤਰ੍ਹਾਂ ਦਾ ਡਿਪਰੈਸ ਔਰ ਜਿਸ ਤਰ੍ਹਾਂ ਦਾ ਇਹ ਬੰਦਾ ਲੱਗਦਾ ਹੈ, ਜਿਸ ਤਰ੍ਹਾਂ ਇਹ ਗੱਲਾਂ ਕਰਦਾ ਹੈ, ਸਿਰਫ ਜ਼ੁਬਾਨ ਦੇ ਨਾਲ ਜਿਹੜਾ ਨਾ ਕ੍ਰਿਕਟ ਨਹੀਂ ਚੱਲਦੀ, ਇਹਦੇ ਵਿੱਚ ਸੈਂਸ ਲਾਣੀ ਪੈਂਦੀ ਹੈ, ਤੁਹਾਨੂੰ ਮੈਥਡ ਲਾਣਾ ਪੈਂਦਾ ਹੈ। ਅੱਛੇ ਕ੍ਰਿਕਟਰ ਦਾ ਇਹਨਾਂ ਜਿਹੜਾ ਨਾ ਪਤਾ ਸਾਫ਼ ਕੀਤਾ, ਜਿਸ ਰੋਹਿਤ ਸ਼ਰਮਾ ਹੈ, ਵਿਰਾਟ ਕੋਹਲੀ, ਉਸ ਤੋਂ ਪਹਿਲਾਂ ਚੇਤੇਸ਼ਵਰ ਪੁਜਾਰਾ, ਅਜਿੰਕੇ ਰਹਾਣੇ, ਫਿਰ ਸਰਫਰਾਜ਼ ਜਿਹੜਾ ਯੰਗ ਇਹਨਾਂ ਦਾ ਪਲੇਅਰ ਹੈ, ਸਰਫਰਾਜ਼ ਖਾਨ ਬੜਾ ਸ਼ਾਨਦਾਰ ਖੇਲਦਾ ਹੈ, ਇਹਨੇ 150 ਵੀ ਲਾਇਆ ਸੀ ਅਗੇਂਸਟ ਨਿਊਜ਼ੀਲੈਂਡ, ਉਹਨੂੰ ਬਿਲਾ ਵਜ੍ਹਾ ਕੱਢ ਦਿੱਤਾ ਗਿਆ, ਟੀਮ ਚ ਕੱਢਿਆ ਗਿਆ ਬੜੀ ਇੱਕ ਸਾਜ਼ਿਸ਼ ਕਰਕੇ ਨਾ ਉਹਨੂੰ। ਹਾਂਜੀ, ਫਿਰ ਕਰੁਣ ਨਾਇਰ ਇਹਨਾਂ ਦਾ ਬਹੁਤ ਤਗੜਾ ਪਲੇਅਰ। ਇੰਨੇ ਜ਼ਿਆਦਾ ਆਲਰਾਊਂਡਰ ਖਿਲਾ ਰਹੇ ਹੋ ਕਿ ਸਰਫਰਾਜ਼ ਜਾਂ ਕਰੁਣ ਨਾਇਰ, ਚੇਤੇਸ਼ਵਰ ਪੁਜਾਰਾ ਇਹ ਬਿਹਤਰ ਪਲੇਅਰ ਨੇ ਰਿਸ਼ਭ ਪੰਤ ਜਾਂ ਧਰੁਵ ਜੁਰੇਲ ਇਹਨਾਂ ਤੋਂ। ਮੇਰਾ ਨਹੀਂ ਖਿਆਲ ਕਿ ਸਰਫਰਾਜ਼ ਤੋਂ ਕੋਈ ਵੀ ਜਿਹੜਾ ਨਾ ਪਲੇਅਰ ਇਸ ਤੋਂ ਅੱਛਾ ਪਲੇਅਰ, ਸਰਫਰਾਜ਼ ਤੋਂ ਅੱਛਾ ਪਲੇਅਰ ਇਸ ਟੀਮ ਦੇ ਵਿੱਚ ਖੇਲ ਰਿਹਾ। ਬਿਲਕੁਲ ਯਾਸਿਰ ਸਾਹਿਬ, ਬਹੁਤ ਸ਼ੁਕਰੀਆ ਤੁਹਾਡਾ। ਤੇ ਜਨੂਬੀ ਅਫਰੀਕਾ ਨੂੰ ਵੀ ਸ਼ਾਬਾਸ਼ ਹੈ, ਜਿਸ ਅੰਦਾਜ਼ ਨਾਲ ਖੇਡੀ ਹੈ ਤੇ ਇੰਡੀਆ ਨੂੰ ਆਊਟ ਕਲਾਸ ਕੀਤਾ ਹੈ। ਇੰਡੀਆ ਨਜ਼ਰ ਆ ਰਿਹਾ ਸੀ ਕਿ ਉਹ ਖੇਡਣ ਹੀ ਨਹੀਂ ਆਏ, ਜਿਵੇਂ ਉਹਨਾਂ ਦੇ ਹੌਸਲੇ ਜਿਹੜੇ ਖਤਮ ਹੋਏ ਪਏ ਸਨ। ਤੇ ਫਿਲਹਾਲ ਇੱਕ ਬ੍ਰੇਕ ਲੈਂਦੇ, ਬ੍ਰੇਕ ਤੋਂ ਬਾਅਦ ਵਾਪਸ ਆਉਂਦੇ। ਜਨੂਬੀ ਅਫਰੀਕਾ ਦੀ ਅਸੀਂ ਗੱਲ ਕਰਦੇ ਪਏ ਸੀ, ਜਿਸ ਤਰ੍ਹਾਂ ਉਹਨੇ ਇੰਡੀਆ ਨੂੰ ਹਰਾਇਆ ਹੈ, ਬਦਤਰੀਨ ਸ਼ਿਕਸਤ ਦਿੱਤੀ ਹੈ ਤੇ ਇੰਡੀਆ ਨੂੰ ਹੁਣ ਮੂੰਹ ਲੁਕਾਉਣ ਵਾਸਤੇ ਕੋਈ ਜਗ੍ਹਾ ਨਹੀਂ ਲੱਭਦੀ ਪਈ। ਸਾਡੇ ਨਾਲ ਜ਼ੁਲਫਿਕਾਰ ਬੇਗ ਸਾਹਿਬ ਮੌਜੂਦ ਨੇ। ਜ਼ੁਲਫਿਕਾਰ ਸਾਹਿਬ, ਹੈ ਇੰਡੀਆ ਜਿਹੜਾ ਆਪਣੇ ਗੜੇ ਵਿੱਚ ਆਪ ਹੀ ਡਿੱਗ ਗਿਆ, ਜਿਵੇਂ ਹਰਕਤਾਂ ਕਰਦਾ ਸੀਗਾ, ਸਲਾਮ ਨਹੀਂ ਲੈਂਦਾ ਸੀ ਕਦੀ, ਤੇ ਕਦੀ ਬੂਹੇ ਬੰਦ ਕਰ ਲੈਂਦਾ ਸੀ ਡਰੈਸਿੰਗ ਰੂਮ 'ਚ, ਤੇ ਹੁਣ ਇਹ ਜਿਹੜੀ ਬਦਤਰੀਨ ਹਾਰ ਹੋਈ ਹੈ, ਇਹ ਹੁਣ ਜਨੂਬੀ ਅਫਰੀਕਾ ਦੇ ਖਿਡਾਰੀਆਂ ਨਾਲ ਵੀ ਸਲਾਮ ਨਹੀਂ ਲਾਊਗਾ? ਇਹ ਤੇ ਜਿਹੜਾ ਮੁਕਾਫਾਤੇ ਅਮਨ ਹੈਗਾ ਇੰਡੀਆ ਦੇ ਨਾਲ, ਜਿਹੜਾ ਨਾ ਇੰਡੀਆ ਜਿਸ ਤਰ੍ਹਾਂ ਦਾ ਬਦਕਿਰਦਾਰੀ ਦਾ ਕਿਰਦਾਰ ਅਦਾ ਕਰ ਰਿਹਾ ਸੀ ਇੰਟਰਨੈਸ਼ਨਲ ਕ੍ਰਿਕਟ ਦੇ ਅੰਦਰ ਵੀ ਤੇ ਏਸ਼ੀਆ ਦੇ ਅੰਦਰ ਵੀ, ਪੜੋਸੀਆਂ ਨਾਲ ਵੀ। ਤੁਸੀਂ ਹਰ ਚੀਜ਼ ਬਦਲ ਸਕਦੇ ਹੋ, ਲੇਕਿਨ ਪੜੋਸੀ ਨਹੀਂ ਬਦਲ ਸਕਦੇ ਹੋ। ਪੜੋਸੀਆਂ ਨਾਲ ਤੁਸੀਂ ਰਹਿਣਾ ਹੈ ਸਾਰੀ ਜ਼ਿੰਦਗੀ, ਇਹਨਾਂ ਨਾਲ ਤੁਸੀਂ ਲੜਨਾ ਵੀ ਹੈ, ਇਹਨਾਂ ਨਾਲ ਤੁਸੀਂ ਗੱਲ ਵੀ ਕਰਨੀ ਹੈ, ਇਹਨਾਂ ਨਾਲ ਦੋਸਤੀ ਵੀ ਕਰਨੀ ਹੈ। ਲੇਕਿਨ ਅਗਰ ਇਹ ਰਵੱਈਆ ਤੁਸੀਂ ਦੁਨੀਆ ਨੂੰ ਵੀ ਤਕਾਓਗੇ ਤੇ ਫਿਰ ਤੁਹਾਨੂੰ ਤਾਂ ਅੱਗੋਂ ਚਪੇੜ ਪਏਗੀ, ਔਰ ਮਾੜੀ ਚਪੇੜ ਪਏਗੀ, ਔਰ ਜਗ੍ਹਾ ਸਹੀ ਵੀ ਹੋਏਗੀ ਤੁਹਾਡੀ। ਉਹ ਇੰਡੀਆ ਨੂੰ ਜਿਹੜੀ ਸ਼ਿਕਸਤ ਹੋਈ ਹੈ, ਉਸਦੀ ਸ਼ਿਕਸਤ ਦੀ ਜ਼ਿੰਮੇਵਾਰੀ ਉਹਨਾਂ ਦਾ ਤਕੱਬਰ ਹੈ, ਉਹਨਾਂ ਦੀ ਜਿਹੜੀ ਸੋਚ ਸੀ, ਮੰਤਰੀ ਸੋਚ ਨੂੰ ਸ਼ਿਕਸਤ ਹੋਈ ਹੈ। ਤੇ ਜਿਹੜਾ ਪਿੱਛੇ ਜਿਹੜਾ ਬੀਜੇਪੀ ਦੀ ਜਿਹੜੀ ਹੁਕੂਮਤ ਹੈ, ਜਿਹੜੀ ਦਹਿਸ਼ਤਗਰਦਾਂ ਦੀ ਹੁਕੂਮਤ ਹੈ ਇੰਡੀਆ ਦੇ ਅੰਦਰ, ਉਹ ਨਾ ਸਿਰਫ ਇੰਡੀਆ ਦੀ ਕਮਿਊਨਿਟੀ ਨੂੰ ਖਰਾਬ ਕਰ ਰਹੀ ਹੈ, ਬਲਕਿ ਉੱਥੇ ਜਿਹੜੀਆਂ ਬਸਰੀਆਂ ਦੀਆਂ ਅਕਲੀਤਾਂ ਨੇ ਉਹਨਾਂ ਦੇ ਅੰਦਰ ਵੀ ਇੱਕ ਨਫ਼ਰਤ ਅੰਗੇਜ਼ ਰਵੱਈਆ ਉਹਨਾਂ ਨੇ ਕਾਇਮ ਕਰ ਦਿੱਤਾ ਹੈ, ਔਰ ਗੈਰ ਮਹਿਫੂਜ਼ ਨੇ ਸਾਰੀਆਂ ਅਕਲੀਤਾਂ। ਤੇ ਜਿਹੜੀ ਸ਼ਿਕਸਤ ਹੈ ਨਾ, ਇੰਡੀਆ ਨੂੰ ਕਦੇ ਭੁੱਲੇਗੀ ਨਹੀਂ ਤੇ ਇੰਡੀਆ ਇਸ ਨੂੰ ਸਾਰੀ ਜ਼ਿੰਦਗੀ ਯਾਦ ਰੱਖੇਗਾ। ਸਾਊਥ ਅਫਰੀਕਾ ਇੱਕ ਵਰਲਡ ਕਲਾਸ ਟੀਮ ਹੈ, ਔਰ ਜਿਸ ਤਰੀਕੇ ਨਾਲ ਉਹਨਾਂ ਨੇ ਇੰਡੀਅਨਸ ਨੂੰ ਕਾਬੂ ਕੀਤਾ ਹੈ, ਔਰ ਇੰਡੀਆ ਦੇ ਅਗਰ ਇਨਫਰਾਸਟ੍ਰਕਚਰ ਦੇ ਬਾਰੇ ਜੇ ਦੇਖਿਆ ਜਾਵੇ ਨਾ, ਤੇ ਉਹਨਾਂ ਨੇ ਦਿੱਲੀ ਦੇ ਅੰਦਰ ਔਰ ਮੁੰਬਈ ਜਿਹੜੀ ਕ੍ਰਿਕਟ ਐਸੋਸੀਏਸ਼ਨ ਨੇ, ਉਹਨਾਂ ਦੇ ਅੰਦਰ ਬਹੁਤ ਸਾਰੇ ਪ੍ਰੋਬਲਮ ਚੱਲ ਰਹੇ ਨੇ। ਉਹ ਸਿਆਸਤ ਚੱਲ ਰਹੀ, ਉਹ ਇਹ ਨਹੀਂ ਚਾਹੁੰਦੇ ਕਿ ਜਿਹੜੀ ਕ੍ਰਿਕਟ ਦੇ ਅੰਦਰ ਜਿਹੜੀ ਮੌਜੂਦਾ ਜਿਹੜੀ ਲਾਟ ਆਈ ਹੈ, ਜਿਹੜੀ ਕ੍ਰਿਕਟ ਨੂੰ ਕੈਰੀ ਕਰ ਰਹੀ ਹੈ, ਉਸਦੇ ਅੰਦਰ ਵੀ ਕਾਫੀ ਜ਼ਿਆਦਾ ਲੋਕਾਂ ਨੂੰ ਡਿਸਕਰੇਜ ਕੀਤਾ ਜਾਣਾ। ਕੁਝ ਸਿੱਖ ਪਲੇਅਰ ਸਾਡੇ ਅੰਮ੍ਰਿਤਸਰ ਤੋਂ, ਜਲੰਧਰ ਤੋਂ, ਲੁਧਿਆਣਾ ਤੋਂ ਸਾਡਾ ਉਹਨਾਂ ਨਾਲ ਕੋਈ ਰਾਬਤਾ ਹੋਇਆ, ਤੇ ਉਹਨਾਂ ਨੇ ਇਹੀ ਕਹਿਣਾ ਸੀ ਕਿ ਇੰਡੀਆ ਦੇ ਅੰਦਰ ਜਿਹੜਾ ਨਾ ਉਹ ਜਿਹੜੇ ਸਿੱਖ ਕ੍ਰਿਕਟਰਸ ਹਨ ਉਹਨਾਂ ਨੂੰ ਵੀ ਨਹੀਂ ਅੱਗੇ ਆਉਣ ਦਿੱਤਾ ਜਾਣਾ, ਉਹਨਾਂ ਦੇ ਖਿਲਾਫ ਸਾਜ਼ਿਸ਼ ਕੀਤੀ ਜਾਣੀ ਹੈ। ਤੇ ਜਿਹੜੇ ਹਿੰਦੂ ਜਿਹੜੀ ਮੰਨਫੀ ਸੋਚ ਹੈ ਉਸ ਦੀ ਨਜ਼ਰ ਹਰ ਚੀਜ਼ ਵਿੱਚ ਆਉਂਦੀ ਹੈ। ਉਹਦਾ ਨਤੀਜਾ ਇਹ ਹੈ ਕਿ ਇੰਡੀਆ ਜਿਹੜੀ ਕ੍ਰਿਕਟ ਹੈ ਦਿਨ ਬ ਦਿਨ ਜ਼ਵਾਲ ਪਜ਼ੀਰ ਹੁੰਦੀ ਜਾ ਰਹੀ ਹੈ। ਜਿਹਨਾਂ ਖਿਲਾੜੀਆਂ ਤੋਂ ਬੜਾ ਡਿਪੈਂਡ ਕਰਦੇ ਸਨ ਕਿ ਬੜਾ ਵਰਲਡ ਕਲਾਸ ਕ੍ਰਿਕਟਰ ਨੇ, ਜਿਹੜਾ ਖਿਲਾੜੀ ਪਾਕਿਸਤਾਨ ਦੇ ਖਿਲਾਫ ਪਰਫਾਰਮ ਕਰੇਗਾ ਉਹ ਵੀ ਸੁਪਰਸਟਾਰ ਬਣੇਗਾ, ਤੇ ਜਿਹੜਾ ਪਾਕਿਸਤਾਨ ਦੇ ਖਿਲਾਫ ਨਹੀਂ ਪਰਫਾਰਮ ਕਰੇਗਾ ਤਾਂ ਉਹਦੀ ਜਿਹੜੀ ਕ੍ਰੈਡੀਬਿਲਿਟੀ ਉਹ ਖਤਮ ਹੋ ਜਾਂਦੀ ਹੈ। ਇਹ ਪਲੇਅਰ ਜਿਹੜੇ ਨੇ ਦੁਨੀਆ ਦੇ ਅੰਦਰ ਜਿਹੜੇ ਬ੍ਰਾਂਡਿੰਗ ਦੇ ਵਰਨੇ ਜਾਣੇ ਜਾਂਦੇ ਸਨ, ਅੱਜ ਦੁਨੀਆ ਉਹਨਾਂ ਨੂੰ ਕਿਸੇ ਹੋਰ ਐਂਗਲ ਨਾਲ ਦੇਖ ਰਹੀ ਹੈ। ਜਿਹੜੇ ਸਪਾਂਸਰ ਇਦਾਰੇ ਨੇ ਉਹ ਵੀ ਇੰਡੀਅਨ ਖਿਲਾੜੀ ਨੂੰ ਡਿਸਕਰੇਜ ਕਰ ਰਹੇ ਨੇ। ਜੀ ਜੇ ਟ੍ਰਾਈਸਰੀ ਦੀ ਗੱਲ ਕਰੀਏ, श्रीलंका की फॉर्म वापस आ गई जिस अंदाज में कल उन्होंने हराया जिम्बावे ਨੂੰ ਜਿਹੜੇ ਛੱਕੇ ਚੌਕੇ ਲਾਏ ਨੇ। ਹੁਣ ਜਿਹੜਾ ਸ਼ਾਇਕੀਨ ਕਹਿੰਦੇ ਸੀ ਨਾ ਪਿੰਡੀ ਦੀ ਆਵਾਮ ਜਿਹੜੀ ਹੁਣ ਜਿਹੜਾ ਥੱਕ ਕੇ ਬਹਿ ਗਈ ਸੀ, ਮਜ਼ਾ ਹੀ ਨਹੀਂ ਆ ਰਿਹਾ ਤੇ ਜ਼ਿੰਬਾਬਵੇ ਨੇ ਹਰਾਤੇ श्रीलंका ਨੂੰ। ਹੁਣ श्रीलंका ਦਾ ਜੇ ਜੋੜ ਪੈ ਗਿਆ ਫਾਈਨਲ ਵਿੱਚ ਪਾਕਿਸਤਾਨ ਦੇ ਨਾਲ, ਫਿਰ ਜਿਹੜੀ ਆਵਾਮ ਤੁਹਾਨੂੰ ਲੱਗਦਾ ਕਿ बढ़ चढ़ के स्टेडियम 'ਚ ਦੁਬਾਰਾ ਆਊਗੀ? जी डेफिनेटली लोगों का मिजाज तो है कि ठंड बहुत है, लेट नाइट मैच खत्म होने ने। दूसरा ये है कि सिटी के अंदर होने की वजह लोगों को थोड़ी जी मसाइल का भी सामना है, लेकिन मैच बड़ा इंटरेस्टिंग सूरत हाल दाखिल हो गया है। ट्राई सीरीज एक बड़ी दिलचस्प सीरीज बढ़ती जा रही है और श्रीलंका ने जो कम बैक है ना, जो जिम्बाब्वे के खिलाफ उन्होंने कम बैक किया है, वो काफी दिन हो गए इस ग्राउंड के अंदर खेडदे उन्होंने
ਫੈਮੀਲੀਅਰ ਹੋ ਗਏ ਨੇ, ਕਾਫੀ ਜ਼ਿਆਦਾ ਅੰਡਰਸਟੈਂਡ ਕਰ ਗਏ ਨੇ ਵਿਕਟ ਨੂੰ, ਔਰ ਇਸੇ ਵਜ੍ਹਾ ਤੋਂ ਉਹਨਾਂ ਨੇ ਜ਼ਿੰਬਾਬਵੇ ਨੂੰ ਕਾਬੂ ਕੀਤਾ। ਜਿਹੜੀ ਉਹਨੇ ਵੀਕ ਪੁਆਇੰਟ ਸਨ ਉਹਨਾਂ ਨੇ ਕਾਫੀ ਦਿਨਾਂ ਤੋਂ ਗੌਰ ਕਰ ਰਹੇ ਸਨ, ਔਰ ਜਿਹੜੇ ਜ਼ਿੰਬਾਬਵੇ ਔਰ ਸ੍ਰੀਲੰਕਾ ਦੇ ਖਿਡਾਰੀਆਂ ਨੇ ਕੱਲ ਵੀ ਜਿਹੜਾ ਸਾਡਾ ਲੋਕਲ ਮਾਲ ਹੈਗਾ ਉੱਥੇ ਇਸਲਾਮਾਬਾਦ ਦੇ ਵਿੱਚ, ਉਹਦੇ 'ਚ ਉਹਨਾਂ ਨੇ ਸ਼ਾਪਿੰਗ ਕੀਤੀ ਹੈ, ਕਰਾਫਟ ਵਗੈਰਾ ਵੀ ਲਿੱਤੇ ਨੇ, ਚੀਜ਼ਾਂ ਵੀ ਲਈਆਂ ਨੇ, ਤੇ ਕਾਫੀ ਮੈਂਟਲੀ ਤੌਰ ਤੇ ਸੈਟਿਸਫਾਈਡ ਦਿਖਾਈ ਦਿੰਦੇ ਨੇ। ਔਰ ਪਾਕਿਸਤਾਨੀ ਤਰਫੋਂ ਵੀ ਉਹਨਾਂ ਨੂੰ ਹੈਡ ਆਫ ਸਟੇਟ ਦਾ ਜਿਹੜਾ ਪ੍ਰੋਟੋਕੋਲ ਦਿੱਤਾ ਜਾ ਰਿਹਾ, ਉਸ ਦੀ ਵਜ੍ਹਾ ਨਾਲ ਕਾਫੀ ਐਕਸਾਈਟਿਡ ਨੇ। ਇਸਲਾਮਾਬਾਦ ਕਲੱਬ ਔਰ ਡਿਫਰੈਂਟ ਵੈਨਿਊਜ਼ ਤੇ ਪ੍ਰੈਕਟਿਸ ਸੈਸ਼ਨ 'ਚ ਹਿੱਸਾ ਲੈਂਦੇ ਨੇ, ਪਿੰਡੀ ਵੀ ਆਨੇ ਤੇ ਕਾਫੀ ਫੈਮੀਲੀਅਰ ਹੋ ਗਏ ਨੇ। ਤੇ ਇੱਕ ਇੰਟਰਸਟਿੰਗ ਮੈਚ ਹੋਏਗਾ, ਔਰ ਡੈਫੀਨੇਟਲੀ ਐਜ਼ ਅ ਬੀਇੰਗ ਅ ਪਾਕਿਸਤਾਨੀ, ਪ੍ਰਾਊਡ ਪਾਕਿਸਤਾਨੀ, ਮੇਰਾ ਦਿਲ ਹੀ ਕਰੇਗਾ ਕਿ ਪਾਕਿਸਤਾਨ ਟਰਾਈ ਸੀਰੀਜ਼ ਜਿਹੜੇ ਇਹ ਪਾਕਿਸਤਾਨ ਆਪਣੇ ਨਾਂ ਕਰਨੇ 'ਚ ਕਾਮਯਾਬ ਹੋਵੇ। और पाकिस्तानी पोजीशन इस इवेंट खासी मजबूत दिखाई देनी है, और इसी ने अंदर ही तो बहुत सारे वर्ल्ड क्लास क्रिकेटर मिलणगे जो मुस्तकबिल पाकिस्तान की टीम का असासा होंगे। और इंटरेस्टिंग गल इसी कि बाबर ने जो परफॉर्मेंस है वापस आई है, उन्होंने बल्ले ने भी हुण रन करना शुरू कर दिते ने, कितने ही गुड साइन है पाकिस्तान वास्ते। ਸਰਕਾਰ ਸਾਹਿਬ T20 ਵਰਲਡ ਕੱਪ ਦਾ ਵੀ ਸ਼ੈਡਿਊਲ ਅਨਾਉਂਸ ਹੋ ਚੁੱਕਿਆ ਤੇ ਹੁਣ ਜਿਹੜਾ ਬਾਬਰ ਦਾ ਬੱਲਾ ਹੈ ਉਹ ਉੱਥੇ ਵੀ ਚੱਲੇਗਾ ਕਿਉਂਕਿ ਸਾਡੇ ਜਿੰਨੇ ਵੀ ਮੈਚ ਹੋਣੇ श्रीलंका ਵਿੱਚ ਹੋਣਗੇ। जी डेफिनेटली पाकिस्तान ना जरा और श्रीलंका का ट्रॉपिकल वेदर है, काफी सिमिलरिटी है, मिलता जुलता है। और बाबर यकीनन एक वर्ल्ड क्लास क्रिकेटर है, और खुद भी इस चीज को रियलाइज किया उन्हें कि मैं परफॉर्म करांगा तो टीम च रहांगा, और लोगों ने मेरे से बहुत ज्यादा तवक्कुआत ने। एक वर्ल्ड क्लास क्रिकेटर ने जिस एनवायरनमेंट जो क्रिकेट खेलता रहा है, डेफिनेटली हर प्लेयर के एक बैड पैच आना है, लेकिन उसने जल्दी उसको रिकवर किया है। उसने अपने कोचेस नाल, अपने पेरेंट्स नाल, अपने जो करीबी दोस्त सन बाप साहब उन्होंने मशवरा किया है कि मैं किस तरीके वापस आवा। तो डेफिनेटली मेंटली तौर पर अगर तुसी मुतमिन हो जाओ या तुसी टारगेट खुद तय कर लो, ये जर्नलिज्म में यही फार्मूला है कि अगर तुसी अच्छी खबर देना चाहो, ब्रेक करना चाहो, तो तुहानू कोई दुनिया की ताकत रोक नहीं सकती। उस वास्ते तुहानू एक लेग वर्क करना चाहिए, मेहनत करनी चाहिए, उस वास्ते फोकस होना चाहिए कि मैं केड़ी खबर ऐसी देवांगा जिस नाल मेरा कैरियर बनेगा। डेफिनेटली क्रिकेटर एक जो वर्ल्ड क्लास क्रिकेटर है बाबर आजम, उसके जो रिकॉर्ड्स ने वो तुहाडे सामने ही ने, T20 हो गए या वनडे हो गए मैचेस, तो बाबर एक अच्छा वर्ल्ड क्लास क्रिकेटर है। और मैं यही चाहूंगा कि पाकिस्तान क्रिकेट बोर्ड के जो चेयरमैन ने मोहसिन नकवी बहुत सारी काबशा कर रहे हैं, पाकिस्तान इंटरनेशनल क्रिकेट को बहाल किया उन्होंने, वेन्यूज नवे बन रहे हैं, इस्लामाबाद स्टेडियम बन रहे हैं, और एक्सपेक्टेडली फ्यूचर अच्छे वेन्यूज भी बनेंगे। ये एक अच्छा साइन है पाकिस्तान वास्ते। पाकिस्तान ने खिलाफ बहुत सारी साजिशा होंगे ने, लेकिन असि उन्हां साजिशा नूं अपने कानून नाफिज करने वाले इदारियां नूं और असि सलाम पेश करना मैं खास तौर पे, क्योंकि मैं ये समझना कि उन्होंने जो कुर्बानियों की वजह नाल जैसी इंटरनेशनल क्रिकेट मुल्क करा रहे हैं, पाकिस्तान ने जो पोलिटिकल सिस्टम मौजूदा हुकूमत है ये दिन ब दिन मजबूत होता जा रहा है। तुसी मौजूदा हुकूमत की कारकर्दगी अगर देखो डेवलपमेंट सैक्टर ने हवाले नाल काफी काम में कर रहे हैं। ये बड़ी खुशाइन गल है। साडी वज़ीर आला साहिबा ने काफी प्रोजेक्ट शुरू किए हैं, ई बस सर्विस है, साफ सुथरा पंजाब है, और मैं समझना कि पब्लिक अवेयरनेस बहुत ज्यादा जरूरी है, सिविक सेंस बहुत जरूरी है। लोगों को भी चाहिए ज्यादा से ज्यादा मोटिवेट करन क्रिकेट नूं, स्पोर्ट्स नूं, जिहड़े वेन्यूज हैं उन्होंने अपग्रेड किया जाए ताकि ज्यादा से ज्यादा मुंडे खेडन, और पाकिस्तान के अंदर टैलेंट की कोई कमी नहीं है। साडे सब ਅਸੀਂ ਅਜੇ ਉਸਮਾਨ ਖਾਨ ਦੀ ਗੱਲ ਕਰਦੇ ਪਏ ਸਨ ਕਿ ਉਹ ਜ਼ਿਆਦਾ ਟੋਲਬਾਜ਼ੀ ਕਰਦੇ ਨੇ, ਬੈਟਿੰਗ 'ਚ ਉਹਨਾਂ ਨੂੰ ਮਸਲੇ ਮਸਾਇਲ ਨੇ ਤੇ ਕੀਪਿੰਗ ਵਿੱਚ ਵੀ ਬੜਾ ਉਹ ਘਬਰਾਉਂਦੇ ਨੇ, ਤੇ ਉਹਨਾਂ ਦੇ ਨਾਲ ਰਿਜ਼ਵਾਨ ਦੀ ਵੀ ਜਗ੍ਹਾ ਬਣਦੀ ਹੈ ਕੰਬੀਨੇਸ਼ਨ ਵਿੱਚ। देखो जी रिजवान जो है ना वो एक वर्ल्ड क्लास क्रिकेटर है, और डेफिनेटली जो नवा प्लेयर कोई भी आएगा उसको एडजस्ट होने टाइम तो लगेगा। जितनी उसमें खेलेगा क्रिकेट, जितनी उसको खुद शौक होएगा आगे बढ़ने का, आगे निकलने का, सीखने का, तो डेफिनेटली उसकी अपनी परफॉर्मेंस बेहतर होएगी। तो पाकिस्तान को अल्टरनेट प्लेयर बैकअप चाहिए ने, और इस वास्ते प्लेयरों को फोकस होना चाहिए जी। बहुत शुक्रिया जुल्फिकार साहब ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ ਰਹੇ ਹੋ ਤੇ ਸਾਡੀ ਵੀ ਇਹ ਦੁਆ ਹੈ ਕਿ ਪਾਕਿਸਤਾਨ ਅੱਗੇ ਜਾ ਕੇ ਜਿੱਤੇ। ਵਰਲਡ ਕੱਪ ਦਾ ਤੁਹਾਨੂੰ ਪਤਾ ਹੁਣ ਐਲਾਨ ਹੋ ਚੁੱਕਿਆ ਉਹਦੇ ਸ਼ੈਡਿਊਲ ਦਾ ਵੀ, ਤੇ ਇਹ ਜਿਹੜੇ ਅਸੀਂ ਵੈਨਿਊ ਦੀ ਗੱਲ ਕਰਦੇ ਪਏ ਸਨ ਕਿ श्रीलंका ਵਿੱਚ ਸਾਨੂੰ ਬੜਾ ਐਕਸਪੀਰੀਅੰਸ ਹੈ ਖੇਡਣ ਦਾ। ਜਿਹੜੀ ਉਹਨਾਂ ਦੀ श्रीलंकन ਪ੍ਰੀਮੀਅਰ ਲੀਗ ਹੈ ਉਹ ਸਾਡੇ ਖਿਡਾਰੀ ਬਾਬਰ, ਰਿਜ਼ਵਾਨ, ਨਸੀਮ ਸ਼ਾਹ, ਸ਼ਾਹੀਨ ਉੱਥੇ ਜਾ ਕੇ ਖੇਡਦੇ ਹਨ ਤੇ ਉਹਨਾਂ ਨੂੰ ਤਜਰਬਾ ਹੈਗਾ ਉੱਥੇ ਖੇਡਣ ਦਾ, ਉਹਨਾਂ ਨੂੰ ਕੰਡੀਸ਼ਨਸ ਦਾ ਪਤਾ ਹੈ। ਤੇ ਸਾਡੇ ਕੋਲ ਬੜਾ ਹੁਣ ਅੱਛਾ ਮੌਕਾ ਹੈ ਕਿ ਅਸੀਂ ਜਿਹੜਾ ਹੁਣ ਇੰਡੀਆ ਨੂੰ, ਜਿਸ ਤਰ੍ਹਾਂ ਇੰਡੀਆ ਗੰਦਾ ਹੋ ਰਿਹਾ ਜਨੂਬੀ ਅਫਰੀਕਾ ਦੇ ਹੱਥੋਂ, ਅਸੀਂ ਵੀ ਉਹਨਾਂ ਨੂੰ ਹਰਾ ਸਕਦੇ ਹਾਂ ਜੇ ਅਸੀਂ ਇੰਟੈਂਟ ਵਿਖਾਈਏ, ਜਜ਼ਬਾ ਵਿਖਾਈਏ, ਪਲੈਨਿੰਗ ਦਿਖਾਈਏ। ਤੇ ਸਾਡੀ ਆਵਾਮ ਦੀ ਵੀ ਇਹ ਦੁਆ ਹੈ ਕਿ ਅਸੀਂ ਜਿੱਤਣ ਤੇ ਵਰਲਡ ਕੱਪ ਆਪਣੇ ਨਾ ਕਰਨ। ਇਹ ਸਾਰੇ ਮੌਜ਼ੂਆਤ ਸਨ ਜਿਨ੍ਹਾਂ ਉੱਤੇ ਅਸੀਂ ਚਾਨਣ ਪਾਇਆ। ਮੈਨੂੰ ਦਿਓ ਹੁਣ ਇਜਾਜ਼ਤ। ਅੱਲਾ ਹਾਫਿਜ਼ ਨਾਸਿਰ।